फसल अच्छी हुई है इस बार। सलामुअलैकुम। ठीक है, थक गए हो? चाय के लिए आके भी बदल लो यार, क्यों 4 दिन गोल करना, ਤੁਹਾਨੂੰ ਕੁਛ ਪਤਾ ਨਹੀਂ ਕੀ ਫਾਇਦਾ ਹੈ ਮਜ਼ਦੂਰੀ ਖਾਏ ਰਾਤ ਕੱਲ ਦੇ ਲੱਗੇ ਸਾਹਮਣੇ ਕੀ ਦਗਦੇ ਗਿਆ ਇੱਥੇ ਮੇਰਾ ਤੇ ਸ਼ਹੀਦਾਂ ਮਾਰੀ ਨਾ ਮੇਰਾ ਸ਼ਹੀਦਾ ਮੇਰਾ ਇਹ ਡਰਾਈਵਰ ਆ ਕਹਿੰਦਾ ਵੇਖ ਲੋ ਕੀ ਹਾਲ ਬਣਿਆ, ਇਹਨੂੰ ਬੜਾ ਚਾਅ ਸੀ ਵਾਢੀ ਕਰਨੀ ਜਾ ਘਰ ਜਾ ਕੇ ਮੈਂ ਤੈਨੂੰ ਛੁੱਟੀ ਦੇ ਹੁਣ ਠੀਕ ਰਿਹਾ ਹੁਣ ਠੀਕ ਰਿਹਾ ਮੈਂ ਕਿਹਾ ਬੜਾ ਮਜ਼ਾ ਆਉਂਦਾ ਠੀਕ ਰਿਹਾ ਜੀ ਚਲੋ ਇਹ ਕਿੰਨੇ ਦਿਨ ਰਹਿਣਾ ਹੋਰ ਮੈਂ ਇੱਕ ਹਫ਼ਤਾ ਹੋਇਆ ਉਹਨੂੰ ਕਦੇ ਪਛਾਣਨਾ ਨਹੀਂ, ਤੇਰੀ ਸ਼ਕਲ ਨਹੀਂ ਕਿਸੇ ਪਛਾਣੀ ਦਾ ਹਿਸਾਬ ਹੋ ਗਿਆ ਨਾ ਚੰਗਾ ਭਲਾ ਕੱਢਿਆ ਸੀ ਜਾ ਕੇ ਤੇ ਮੁੰਡਾ ਖੁੰਡਾ ਬਣਿਆ ਤਾਂ ਹੁਣ ਜਾ ਕੇ ਫਿਰ ਮੁੰਡਾ ਹੋ ਗਿਆ ਇਦਾਂ ਜ਼ਿਮੀਦਾਰ ਤੁਸੀਂ ਆਓ ਲੜਾਈ ਤੇ ਲਾ ਕੇ ਉੱਠਦੇ ਉਹ ਰਾਤ ਲੜਾਈ ਔਰ ਤੁਸੀਂ ਦੋਵੇਂ ਜਣੇ ਆਓ ਇਹ ਸਾਡੇ ਜ਼ਿਮੀਦਾਰ ਨੇ ਆਉ ਤੇ ਖਾਣ ਨਾਲ ਛੂੜਾ ਅਲਫੀਆ ਸਮਝਦੇ ਹੋ ਜੀ ਤੁਹਾਡੇ ਅੰਦਰ ਛੂੜੇ ਉੱਤੇ नहीं ਉਹ ਛੂੜਾ ਜਿੱਤੇ 4 ਰੁਪਏ ਦਾ ਉਹ ਛੂੜਾ ਹੈ ਹਾਂ कली उठा के साड़ी आ रही है ना कली सुनी ना कली ये कली साढ़े जमन तो पहले कली इतने तो भी होंगी पानी की इतों सारे पानी पीते सारे चक से ला के पैसे 2 चक पानी पीते साफ पानी से ला के जितों लभदा कान की यार उम्र है कान चंगी वधी लगती वजन तो बोला सेहतमंद दाना सेहतमंद सेहतमंद दाना तो है लेकिन विकेगा किस तरह भी जिम्मेदारों विकेगा किस तरह नहीं बिकता कश्मीर भेजो नहीं बिकता कश्मीर भेजो ला जा गड्डी भर के ला जा मारना हम 6000 दे जा तू ना 7000 समझे 6000 क्यों जी ये आंदा जी उत्थे 7000 होई थी बिकदी ਤੁਸੀਂ 5000 ਨੂੰ ਲੈ ਜਾਓ ਜਿਸ ਵਕਤ ਸੀਜ਼ਨ ਹੈ ਨਾ ਬਿਜਾਈ ਦਾ ਉਸ ਵਕਤ ਸਰਕਾਰੀ ਰੇਟ ਦੇ ਮੁਤਾਬਕ 65-7000 ਤੁਸੀਂ ਜੀ ਯਾਰ ਆਪਾਂ ਵਿਸ਼ਾਲ ਕੱਲ ਤੇ ਲੱਗੇ ਆਪਾਂ ਸ਼ਾਮਾਂ ਤੇ ਲੱਗੇ ਤੁਹਾਨੂੰ ਕੋਈ ਬਚਦੀ ਵੀ ਹੈ ਸ਼ਾਇਦ ਜਿੰਨਾ ਤੁਸੀਂ ਡੀਜ਼ਲ ਫੂਕ ਲਿਆ ਬਾਕੀ ਕਿੱਥੋਂ ਜੀ ਇਸ ਤਰ੍ਹਾਂ ਲੱਗੀ ਰੋਜ਼ਿੰਗ ਤੱਕ ਦੇਂਦੇ ਆ ਡੀਜ਼ਲ ਵੀ ਮੰਗਾ ਤੁਹਾਡਾ ਹੋਇਆ ਲੇਕਿਨ ਤੁਸੀਂ ਕੱਲ ਤੇ ਲੱਗੇ ਹੋ ਤੁਹਾਡਾ ਤੋਂ ਬੜੀ ਜ਼ਿਆਦਾ 300 ਦਾ ਕੱਲ ਇਸਤੇਮਾਲ ਜਾਣਾ ਕਾਲੇ ਡੀਜ਼ਲ ਛੋਟਾ ਜੀ ਤਕਰੀਬਨ 100 ਆਹ ਦੇਖ ਤੁਹਾਨੂੰ ਕੀ ਬਚਣਾ ਇੱਥੋਂ ਇਹ ਹਾਲ ਜ਼ਿਮੀਂਦਾਰਾਂ ਦਾ ਮਹਿੰਗਾਈ ਇੱਥੇ ਆ ਗਈ ਜ਼ਿਮੀਂਦਾਰ ਦੋ ਕਿੰਨਾ ਆਂਦੀਆਂ ਨੇ ਕਾਰੀਗਰ ਪਿੱਟਣ ਦੇ ਨੇ ਮਜ਼ਦੂਰ ਪਿੱਟਣ ਦੇ ਨੇ ਇਹ ਮਸ਼ੀਨ ਵਾਲੇ ਪਿੱਟਣ ਦੇ ਵਿਚਾਰੇ ਮਤਲਬ ਇਹਨੂੰ ਕੋਈ ਸ਼ਾਰੀ ਪਾਈ ਨਹੀਂ ਆਵੇ ਢੇਰ ਲੱਗਾ ਰਹਿਣਾ ਇੱਥੇ ਕਈ ਦਿਨ ਇਹਨੂੰ ਕੋਈ ਨਹੀਂ ਪੁੱਛਦਾ ਨਾ ਵਪਾਰੀ ਪੁੱਛਦੇ ਨੇ ਨਾ ਵਪਾਰੀਆਂ ਨੂੰ ਕੋਈ ਗਵਰਨਮੈਂਟ ਪੁੱਛਦੀ ਆ ਨਾ ਗਵਰਨਮੈਂਟ ਨੂੰ ਗਾਂ ਗਵਰਨਮੈਂਟ ਪੁੱਛਦੀ ਆ ਬੜੇ ਜ਼ੀਰੋ ਖਵਾਰ ਹੋ ਗਏ ਨੇ ਇਹਨਾਂ ਦਾ ਅੱਲਾ ਹੀ ਹਾਫਿਜ਼ ਕੀ ਖਿਆਲ ਤੁਹਾਡਾ ਬੇਸ਼ੱਕ ਐਸਾ ਹੀ ਤੁਹਾਡੇ ਇਲਾਕੇ 'ਚ ਚੀਜ਼ਾਂ ਹੋਣ ਤੇ ਕਿੰਨੀ ਕਦਰ ਹੈ ਉੱਥੇ ਬੇਸ਼ੱਕ ਸਾਡੇ ਇਲਾਕੇ ਸਭ ਤੋਂ ਜ਼ਿਆਦਾ ਪ੍ਰੋਬਲਮ ਇਹ ਹੈ ਕਿ ਸਾਡੇ ਇਲਾਕੇ ਮੰਡੀ ਨਹੀਂ ਨਾ ਹੋਣੇ ਮੰਡੀ ਤੁਹਾਡੀ ਮੰਡੀ ਲੱਗਦੀ ਪਿੰਡੀ ਤੋਂ ਜਾਂਦਾ ਪਿੰਡੀ ਤੋਂ ਜਾਂਦਾ ਨਾ ਮੰਡੀ ਨਾ ਹੋਣੇ ਦੀ ਵਜ੍ਹਾ ਤੋਂ ਜਿਹੜਾ ਹੈ ਨਾ ਲੋਕ ਕਸ਼ਕਾਰੀ ਉਸ ਤਰ੍ਹਾਂ ਕਰਦੇ ਵੀ ਨਹੀਂ ਹੈ ਕਿਉਂਕਿ ਆਊਟਪੁੱਟ ਨਹੀਂ ਹੈ ਜਿਸ ਵਜ੍ਹਾ ਤੋਂ ਸਾਰਾ ਚੀਜ਼ ਅਸਾਂ ਬਾਜ਼ਾਰ ਦਾ ਡਿਪੈਂਡੈਂਟ ਰਹਿਣਾ ਪੈਂਦਾ ਨਹੀਂ ਮੰਡੀ ਤੋਂ ਅਸੀਂ ਬਣ ਜੇ ਤੇ ਮੈਂ ਕਹਿੰਦਾ ਤੁਹਾਡਾ ਦੋਨੇ ਪੀੜੀਆਂ ਬਣ ਜੇ ਅਲਹਮਦੁਲਿਲਾ ਲੇਕਿਨ ਬਣਨ ਨਹੀਂ ਦੇ ਕਿਉਂ ਬਸ ਮਰਨਾ ਹਕੂਮਤੀ ਪਾਲਿਸੀ ਸਹੀ ਗੱਲ ਕਿਉਂ ਦੱਸ ਤੁਸੀਂ ਪਹਿਲੇ ਤੁਸੀਂ ਉਹਨਾਂ ਦੇ ਨਾਰੇ ਵੀ ਮਾਰਦੇ ਹੋ ਸਹੀ ਗੱਲ ਤੁਸੀਂ ਕਰਦੇ दरअसल ਤੁਸੀਂ ਉਹਨਾਂ ਦੇ ਨਾਰੇ ਬੜੇ ਮਾਰਦੇ ਹੋ ਤੁਸੀਂ ਤਾਰੀਫਾਂ ਵੀ ਬੜੀ ਕਰਦੇ ਹੋ कश्मीर अंदर किसी भी चीज की बड़ी मंडी और इंडस्ट्री नहीं बन देंगे हुकूमती पाकिस्तान हुकूमती पॉलिसी के तहत तुम समझ गए ना वो तो सिर्फ फ्लोर मिल तो अलावा तुम कोई मिल ना ला सकते मजीद किसी तरह की तो जब तुसा कोई मंडी नहीं है काश्त नहीं है निकासी नहीं है प्रोडक्ट नहीं तो फिर उसके बाद उसका मकसद कोई नहीं ना फिर उसको कास्ट ही पूरी नहीं होती कैमरामैन मेरे को खाया गया सारे बने कणकां पईयां ने जिम्मेदारों दी कणकां लोकां बहुत जीजियां शारकां बिल्कुल सामने ਭਰੀਆਂ ਨੇ ਵਾਜਵਾ ਲੋਕਾਂ ਨੇ ਢੇਰ ਲਾਏ ਨੇ ਹੁਣ ਦਰਦੇ ਕੱਢਦੇ ਨਹੀਂ ਪਏ ਇਹ ਵਿਕਣੀ ਕੋਈ ਨਹੀਂ ਉੱਥੇ ਡੋਮੈਸਟਿਕ ਯੂਜ਼ ਵਾਸਤੇ ਤਾਂ ਕਰਦੇ ਨੇ ਕਮਰਸ਼ੀਅਲ ਯੂਜ਼ ਵਾਸਤੇ ਫਿਰ ਕਾਸ਼ਤਕਾਰੀ ਆਉਂਦੀ ਨਹੀਂ ਹੈ ਜਿਸ ਵਜ੍ਹਾ ਤੋਂ ਸਾਰਾ ਕੁਝ ਖਰੀਦਣਾ ਪੈਂਦਾ ਸਿਰਫ ਪ੍ਰੋਪਰ ਮੰਡੀ ਨਾ ਹੋਣ ਦੀ ਵਜ੍ਹਾ ਤੋਂ ਤੁਹਾਡਾ ਭੋਸਾ ਤੂੜੀ ਜਿਹਨੂੰ ਕਹਿੰਦੇ ਆ ਜੀ ਉਹ ਤਾਂ ਕਿਸ ਤਰ੍ਹਾਂ ਵਿਕਦੀ ਹੈ सर डिफरेंट है हम तो बहुत ज्यादा महंगा है मेरे ख्याल है 450-500 रुपए की 12 किलो वाली गाठ मिलती है 12 किलो वाली ना उसी 12 किलो पूरा नहीं होता वो कोई 500-600 रुपए की गाठ देंगे समझ लो ਤੁਹਾਡੀ 500 ਕਵੀ 2000 ਮਤਲਬ 2000 ਚਲੇਗੀ ਇੱਥੇ ਸਾਡੇ ਹੁਣ ਹੈਗੀ ਆ 300-400 ਰੁਪਏ ਕਿੱਥੇ 400 ਰੁਪਏ ਮਣ ਤੇ ਕਿੱਥੇ 2000 ਰੁਪਏ ਮਣ ਤੁਸੀਂ ਆਪ ਹਿਸਾਬ ਲਾ ਲਓ ਤੁਹਾਡੇ ਅਸਲ ਨਾਲ ਕੈਰੇਜ ਬੜੀ ਪਈ ਹੈ ਕੈਰੇਜ ਬਹੁਤ ਜ਼ਿਆਦਾ ਹੈ ਤੁਹਾਡਾ ਹਿੱਲੀ ਏਰੀਆ ਸਾਰਾ ਪਹਾੜੀ ਇਲਾਕਾ ਇੱਕ ਬਨੇ ਦਰਿਆ ਦੂਸਰੇ ਬਨੇ ਪਹਾੜੀ ਹੈ ਅਗਰ ਇਹ ਕੈਰੇਜ ਵਾਲਾ ਕੰਮ ਨਾ ਹੋਵੇ ਨਾ ਤੁਸੀਂ ਧੱਕਾ ਨਹੀਂ ਗਿਆ ਤਾਂ ਬੰਦਾ ਇਥੋਂ ਲੈ ਜਾਈਏ
तो वैसे ये एक अच्छा प्रपोजल है, अगर मेरे नाल तुसी इस विच मावनत करो ਨਹੀਂ ਮੈਂ ਪ੍ਰੋਗਰਾਮ ਬਣਾ ਰਿਹਾ ਕਿ ਤੂੜੀ ਸਟਾਕ ਕਰਾਂ ਇੱਥੇ ये काम किया जा सकता है, थोड़ी स्टॉक करो 8-10 ਹਜ਼ਾਰ ਮਨ ਤੂੜੀ ਸਟਾਕ ਕੀਤੀ ਜਾਵੇ ਨਾ फिर प्रॉपर बंडल बढ़ा ਇੱਥੇ ਹੀ ਲੋਕਾਂ ਦਾ ਨਾ ਇੱਥੇ ਲੋਕਾਂ ਦੀ ਬਹੁਤ ਵੇਖੀ ਜਾਂਦੀ ਫਿਰ ਇੱਥੇ ਕਿ ਇਸ ਟਾਈਮ ਨਿਕਲਦੀ ਪਈ ਹੈ ਦੁਨੀਆ ਮਾਰੋ ਅੱਗ ਲਾਈ ਜਾਂਦੀ ਹੈ ਜਿਹਨਾਂ ਬਹੁਤ ਵੱਡੇ ਜ਼ਿਮੀਂਦਾਰ ਨੇ ਜਿਹੜੇ ਸੰਭਾਲ ਨਹੀਂ ਸਕਦੇ ਉਹ ਅੱਗ ਲਾ ਛੱਡਦੇ ਨੇ ਜਾਂ ਮਾੜਾ ਬੰਦਾ ਘਰ ਜਿਹੜਾ ਉਹ ਜਾ ਕੇ ਆਪ ਉਹਨੂੰ ਫਰੈਸ਼ ਲਗਾ ਕੇ ਤੇ ਤੂੜੀ ਬਣਾ ਕੇ ਘਰ ਲਿਆ ਹੁੰਦਾ ਫਿਰ ਕਿ ਜਦੋਂ 5-4 ਸਾਲ 5-6 ਮਹੀਨੇ ਲੰਘਣੇ ਨੇ ਸਾਲ ਉਹ ਤੂੜੀ ਦਾ ਕਾਲ ਪੈਣਾ बिल्कुल सही, ਤੇ ਕਾਲ ਪੈਣ ਤੋਂ ਬਾਅਦ ਫਿਰ ਤੂੜੀ ਨਜਾਬ ਹੋ ਜਾਣੀ ਹੈ ਫਿਰ ਮਹਿੰਗਾਈ ਸ਼ੁਰੂ ਹੋ ਜਾਣੀ बिल्कुल ऐसा। ਇਹ ਛੋਟਾ ਭਾਈ ਹੈ ਮੇਰਾ ਇੱਧਰ ਆਵੇ ਇਹਨੂੰ ਪੁੱਛਣਾ ਵੀ ਤੂੰ ਜੀ ਨਾ ਖਾਪਣਾ ਕੋਈ ਬਚਦੀ ਵੀ ਆ ਤੇ ਨਹੀਂ ਚਾ ਸ਼ੁਕਰ ਅੱਲਾਹ ਦਾ ਜੀ ਮੈਨੂੰ ਤਾਂ ਸਿਲਾ ਅੱਲਾਹ ਦਾ ਅਸੀਂ ਆਵੇਂ ਰੌਲਾ ਪਾਈ ਜਾਂਦੇ ਆ ਮਤਲਬ ਬੰਦਾ ਜਿੰਨਾ ਘਾਟਾ ਤੂੰ ਵੀ ਥੋੜਾ ਰੌਲਾ ਥੋੜਾ ਜਿਹਾ 10 ਗੱਲ ਤੂੰ ਆਣਾ ਯਾਰ ਸ਼ੁਕਰ ਅੱਲਾਹ ਦਾ ਤੇ ਅਸੀਂ ਆਵੇਂ ਰੌਲਾ ਪਾਈ ਜਾਂਦੇ ਆ ਅਸੀਂ ਝੂਠ ਮਾਰਨੇ ਕਿਉਂ ਬਿਸ਼ਾਰ ਤੂੰ ਆ ਸਿਆਣਾ ਬੰਦਾ ਨਹੀਂ ਜਾ ਕੇ ਸ਼ੁਕਰ ਕਰ ਅੱਲਾਹ ਦਾ ਸ਼ੁਕਰ ਦੇ ਅੱਲਾਹ ਦਾ ਸ਼ੁਕਰ ਅਦਾ ਕਰ ਦੇਈਦਾ ਕਰਨਾ ਚਾਹੀਦਾ ਲੇਕਿਨ ਬਾਜੀ ਕੋਈ ਸ਼ਾਨ ਜੀ ਇੰਨੀ ਮਹਿੰਗਾਈ ਤੇਲ ਖਾਦ ਸਸਤੀ ਨਹੀਂ ਤਾਂ ਸਸਤੀ ਕਰਤੀ ਕਣਕ ਵੀ ਕਪਾਹ ਵੀ ਇਹਦੀ ਕਦਰ ਹੀ ਕੋਈ ਨਹੀਂ ਯਾਨੀ ਕਿ ਜੇ ਉਹ ਖਾਦ ਦੇਣ ਤੇ ਮਹਿੰਗੀ ਦੇਣ ਹਾਂਜੀ। ਫਸਲ ਲੈਣ ਸਸਤੀ ਸਸਤੀ ਤੇ ਤੇਲ ਡੀਜ਼ਲ ਤੇਲ ਜਿਹੜਾ ਉਹ ਮਹਿੰਗਾ ਹੁੰਦਾ ਜਾ ਰਿਹਾ ਤੇ ਫਸਲ ਸਸਤੀ ਹੁੰਦੀ ਜਾ ਰਹੀ ਹੈ ਜਦੋਂ ਅਸੀਂ ਗਵਰਨਮੈਂਟ ਪਿਛਾ ਲੈਣੀਆਂ ਨੇ ਉਹ ਮਹਿੰਗੀ ਮਹਿੰਗੀ ਜੇ ਜ਼ਿਮੀਦਾਰ ਕੋ ਲੈਣੀ ਤੇ ਉਹ ਸਸਤੀ ਸਸਤੀ बिल्कुल ਤੁਸੀਂ ਵੇਖ ਲਓ ਸਾਡਾ ਇਸ ਗਵਰਨਮੈਂਟ ਦਾ ਹਾਲ ਹੈ ਅੱਲਾਹ ਤਾਲਾ ਸਾਡੀ ਤੇ ਆਸਾਨੀਆਂ ਪੈਦਾ ਕਰੇ ਅੱਲਾਹ ਰਾਮ ਕਰਿਆ ਫਰਮਾਏ ਆ ਧਾਨ ਵੇਖ ਲਓ ਤੂੜੀ ਦੀ ਕਿੰਨੀ ਆ ਗਈ ਹੈ ਤੇ ਡੰਗਰੇ ਖਾ ਜਾਏ ਸਾਰੀ ਇੱਕ ਤੇ ਇਹ ਕੋਈ ਗੱਲ ਸੱਚੀ ਜਿਹੜਾ ਕੱਲ ਗਵਰਨਮੈਂਟ ਭਾਈ ਤੇ ਫੌਜ ਘੱਲ ਦੇ ਬੰਦੇ ਤੈਨੂੰ ਫੜ ਲਿਆ ਬਜਾ ਇਹ ਗੱਲ ਜਿਹੜਾ ਬੰਦਾ ਕਰਦਾ ਜਾਓ ਵਿਚਾਰਾ ਕਰਕੇ ਨਹੀਂ ਕੋਈ ਜ਼ਰੂਰਤ ਨਹੀਂ ਹੈਗੀ ਅਦਾਰੇ ਹਰ ਬੰਦੇ ਨੂੰ ਹਰ ਕਿਸਮ ਦਾ ਪਤਾ ਹੈ ਕਿ ਜੋ ਇੱਥੇ ਮੁਲਕ 'ਚ ਹੋ ਰਿਹਾ ਦੱਸਣ ਦੀ ਜ਼ਰੂਰਤ ਨਹੀਂ ਕਿ ਖੁਦਾ ਦਾ ਵਾਸਤਾ ਕਰਕੇ ਕਹਿੰਦਾ ਮੈਂ ਇਸ ਆਲਾ ਅਦਾਰਿਆਂ ਨੂੰ ਜਿਹੜੇ ਵੱਡੇ ਅਦਾਰੇ ਮੌਤਬਰ ਅਦਾਰੇ ਨੇ ਤੇ ਜ਼ਿਮੀਂਦਾਰ ਕੋਈ ਸੋਚੋ ਕੋਈ ਆਵਾਮ ਦਾ ਸੋਚੋ ਕੋਈ ਮੁਲਕ ਦਾ ਸੋਚੋ ਤੇ ਅੱਲਾਹ ਤਾਲਾ ਕਰਮ ਫਰਮਾਏ ਸਾਡੇ ਮੁਲਕ ਤੇ ਸਾਡੇ ਜ਼ਿਮੀਂਦਾਰਾਂ ਭਰਾਵਾਂ ਤੇ ਇਹਨਾਂ ਦਾ ਹਾਲ ਵੇਖ ਲਓ ਨਾ ਪੈਰ ਜੁੱਤੀ ਹੋਣੀ ਸੁਰਦੀ ਨਾ ਕੱਪੜਾ ਗਾਲ ਹੋਣਾ ਹੈ ਤੇ ਇਹ ਸਿਰਫ ਇਸੇ ਗੱਲ ਠੁੱਕ ਜਾ ਕੇ ਨੇ ਕਿਸੇ ਜ਼ਿਮੀਂਦਾਰਾਂ ਦੇ ਮਰੱਬੇ ਦੇ 2 ਮਰੱਬੇ ਦੇ ਇਸ ਗੱਲ ਠੁੱਕ ਜੂਗਾ ਆਖਿਰ ਬਸ ਜੀ ਇੰਨੀ ਕਣਕ ਕੱਢ ਲਈ ਇਹਨਾਂ ਨੇ ਵੀ ਥਰਾਸ਼ਾ ਕੱਢ ਲਈ ਕਣਕ 2000 ਮਣ ਕਣਕ ਕੱਢ ਲਈ ਤੇ ਬਚਿਆ ਕੁਝ ਨਹੀਂ ਪਿੱਛੇ ਇਹ ਠੁੱਕ ਗਈ ਲਈ ਫਿਰਦਾ ਬਸ ਉਹ ਤੇਲ ਪਾਣੀ ਬਚ ਗਿਆ ਤੇ ਠੁੱਕ ਗਈ ਆ ਜੱਟ ਨੂੰ ਠੁੱਕ ਕੇ ਲੱਭਦਾ ਨਾ ਪੱਗ ਸਿਰ ਚਿੱਟੀ ਹੋਵੇ ਕੱਪੜੇ ਛੱਪੜੇ ਪਾਉਂਦੇ ਰਹੇ ਤੇ ਤਾਰੀਫ ਹੁੰਦੀ ਹੈ ਤੇ ਬੜਾ ਕੁਝ ਠੀਕ ਹੈ ਜ਼ਿਮੀਂਦਾਰ ਜਿਹੜਾ ਨਾ ਆਵਾਜ਼ ਉਠਾਉਂਦਾ ਹੀ ਨਹੀਂ ਜਿਹੜਾ ਉਠਾਉਂਦਾ ਆਵਾਜ਼ ਉਹ ਸਿਰ ਨਾ ਪਲੇ ਨੇ ਇਹਦੇ ਨਾਲ ਜਾਇਜ਼ ਚਾਹਾਂਗੇ ਅੱਲਾਹ अल्लाह हाफिज़।